ਲਾਸਟ ਵੀਕ ਦੇ ਨਾਲੋਂ ਇਸ ਵੀਕ ਦੇ ਵਿੱਚ ਰੇਟਸ ਵਗੈਰਾ ਨੂੰ ਲੈ ਕੇ ਕੀ ਜਿਹੜੀ ਸਥਿਤੀ ਜਿਹੜੀ ਉਹ ਚੱਲ ਰਹੀ ਆ, ਖਬਰਾਂ ਇਹ ਜਿਹੜੀਆਂ ਕਾਫੀ ਆ ਰਹੀਆਂ, ਗੱਲਾਂ ਜਿਹੜੀਆਂ ਇਹ ਸੁਣਨ ਨੂੰ ਮਿਲ ਰਹੀਆਂ ਆ, ਖਾਸ ਕਰਕੇ ਆਪਣੇ ਜਿਹੜੀਆਂ ਟਰੱਕਿੰਗ ਕੰਪਨੀਜ਼ ਆ ਉਹਨਾਂ ਨੂੰ ਡਰਾਈਵਰਸ ਦੀ ਕਾਫੀ ਘਾਟ ਮਹਿਸੂਸ ਹੋ ਰਹੀ ਹੈ। ਰਾਜਕਰਨ ਰੇਟਸ ਜਿਹੜੇ ਹੈਗੇ, ਕਿਉਂਕਿ ਆ ਇੱਕ ਸਲੋਐਸਟ ਸਮਾਂ ਹੈਗਾ ਆ ਜਿਹੜਾ ਕਿ ਬਿਲਕੁਲ ਠੰਡਾ ਹੁੰਦਾ ਇਸ ਵੇਲੇ, ਜਿੱਦਾਂ ਕਿ ਮੌਸਮ ਦੇ ਹਿਸਾਬ ਦੇ ਨਾਲ। ਬਾਕੀ ਮੌਸਮ ਵੀ ਬਹੁਤ ਜ਼ਿਆਦਾ ਜਿਹੜਾ ਖਰਾਬ ਹੈਗਾ ਆ, ਮਿਡ ਵੈਸਟ, ਈਸਟ ਕੋਸਟ, ਸਾਊਥ, ਈਵਨ ਸਾਊਥ ਆਲ ਦਾ ਵੇ ਟੂ ਮਿਡ ਥੱਲੇ ਤੱਕ ਜਿਹੜਾ ਹੈਗਾ ਆ ਉਹ ਪ੍ਰੋਬਲਮ ਹੈਗੀ ਆ। ਜਿਹੜੀ ਸਿਚੁਏਸ਼ਨ ਡਰਾਈਵਰਸ ਦੀ ਆ, ਮੈਂ ਇਹ ਗੱਲ ਕਹੂੰਗਾ ਕਿ ਡਰਾਈਵਰਸ ਦੀ ਸਿਚੁਏਸ਼ਨ ਹੈਗੀ ਵੀ ਆ ਅਤੇ ਨਹੀਂ ਗੀ ਵੀ। ਹੈਗੀ ਆ ਉਹਨਾਂ ਨੂੰ ਜਿਹੜੇ ਨਾਨ ਡੋਮਿਸਾਈਲ ਲਾਇਸੈਂਸ ਯੂਜ਼ ਕਰ ਰਹੇ ਸੀਗੇ। ਯੈਸ, ਡੈਫੀਨੇਟਲੀ ਗੁੱਡ ਡਰਾਈਵਰਸ ਦੀ ਸ਼ਾਰਟੇਜ ਹੈਗੀ ਆ, ਇਹਦੇ 'ਚ ਕੋਈ ਸ਼ੱਕ ਨਹੀਂ ਗਾ। ਪਰ ਓਵਰਆਲ ਜੇ ਕਿਹਾ ਜਾਵੇ ਡਰਾਈਵਰ ਦੀ ਸ਼ਾਰਟੇਜ ਇੰਨੀ ਨਹੀਂ ਹੈਗੀ ਜਿੰਨੀ ਡਰਾਈਵਰ ਦੀ ਸ਼ਾਰਟੇਜ ਦੱਸੀ ਜਾ ਰਹੀ, ਕਿਉਂਕਿ ਜਿਹੜੀਆਂ ਕੰਪਨੀਆਂ ਮੋਸਟਲੀ ਡਿਪੈਂਡੈਂਟ ਸੀਗੀਆਂ ਨਾਨ ਡੋਮਿਸਾਈਲ ਲਾਇਸੈਂਸ ਦੇ ਉੱਤੇ, ਉਹਨਾਂ ਦੇ ਲਈ ਡੈਫੀਨੇਟਲੀ ਇਸ ਵੇਲੇ ਸ਼ਾਰਟੇਜ ਹੈਗੀ ਆ, ਕਿਉਂਕਿ ਉਹਨਾਂ ਦਾ ਮੇਨ ਜਿਹੜਾ ਨਾਨ ਡੋਮਿਸਾਈਲ ਲਾਇਸੈਂਸ ਆ ਉਹ ਨਹੀਂ ਚੱਲ ਪਾ ਰਿਹਾ। ਸੋ ਇਸ ਕਰਕੇ ਉਹਨਾਂ ਦੇ ਲਈ ਸ਼ਾਰਟੇਜ ਡੈਫੀਨੇਟਲੀ ਹੈਗੀ ਆ। ਪਰ ਓਵਰਆਲ ਜੇ ਕਹੀਏ ਤਾਂ ਡਰਾਈਵਰ ਸ਼ਾਰਟੇਜ ਨਹੀਂ ਹੈਗੀ। ਇਹ ਆਪਾਂ ਸ਼ੁਰੂ ਤੋਂ ਹੀ ਇਹ ਗੱਲ ਕਰਦੇ ਆ ਰਹੇ ਆ ਕਿ ਦੇਰ ਇਜ਼ ਨੋ ਡਰਾਈਵਰ ਸ਼ਾਰਟੇਜ। ਡਰਾਈਵਰ ਸ਼ਾਰਟੇਜ ਨਹੀਂ ਗੀ, ਡਰਾਈਵਰ ਰਿਟੈਂਸ਼ਨ ਦੀ ਪ੍ਰੋਬਲਮ ਹੈ। ਡਰਾਈਵਰ ਨੂੰ ਜਿਹੜਾ ਰੱਖਿਆ ਜਾਣਾ ਜਾਂ ਡਰਾਈਵਰ ਨੂੰ ਜਿਹੜੀ ਰਿਟੇਨ ਕਰਕੇ ਰੱਖਣਾ, ਉਹਦੀ ਪ੍ਰੋਬਲਮ ਹੈਗੀ ਆ। ਸੋ ਉਹੋ ਹੀ ਆਪਾਂ ਪਿਛਲੇ ਵੀਕ ਵੀ ਰਾਜਕਰਨ ਇਹੋ ਹੀ ਗੱਲ ਕੀਤੀ ਸੀਗੀ, ਜਿਹੜੀ ਆਪਾਂ ਇੱਕ ਖਬਰ ਸਾਂਝੀ ਕੀਤੀ ਸੀ। ਉਸ ਤੋਂ ਬਾਅਦ 'ਚ ਮੈਂ ਆਪਣੇ ਪੰਜਾਬੀ ਰੇਡੀਓ USA ਨੇ ਜਿਹੜੀ ਕਲਿੱਪ ਜਾਰੀ ਕੀਤੀ ਸੀ, ਉਹਨਾਂ ਦੇ ਥੱਲੇ ਮੈਂ ਕਮੈਂਟਸ ਵਗੈਰਾ ਪੜ੍ਹਦਾ ਸੀਗਾ ਜੀ। ਸਾਡਾ ਕੋਈ ਮਕਸਦ ਨਹੀਂ ਹੈਗਾ ਕਿ ਅਸੀਂ ਡਰਾਈਵਰ ਦੇ ਲਈ ਘੱਟ ਪੇ ਚਾਹੁੰਦੇ ਹਾਂ। ਸਾਡਾ ਕੋਈ ਮਕਸਦ ਨਹੀਂ ਹੈਗਾ ਕਿ ਅਸੀਂ ਕੰਪਨੀਆਂ ਨੂੰ ਕਹਿੰਦੇ ਹਾਂ ਵੀ ਉਹ ਨਾ ਪੇ ਕਰਨ। ਸਾਡਾ ਇਹ ਕੋਈ ਮਕਸਦ ਨਹੀਂ ਹੈਗਾ। ਸਾਡਾ ਮਕਸਦ ਸਿਰਫ ਇਹ ਹੈਗਾ ਵੀ ਇਸ ਢੰਗ ਦੇ ਨਾਲ ਜਿਹੜੀ ਆ ਡਰਾਈਵਰਾਂ ਪਿੱਛੇ ਦੇਖੋ, ਜਦੋਂ ਆਪਾਂ ਲੋਡਾਂ ਪਿੱਛੇ ਇਹੋ ਹੀ ਵਾਰ ਸ਼ੁਰੂ ਕਰਦੇ ਹਾਂ ਤਾਂ ਲੋਡਾਂ ਦੇ ਰੇਟ ਜਿਹੜੇ ਉਹ ਖਰਾਬ ਹੁੰਦੇ ਆ। ਡਰਾਈਵਰਾਂ ਪਿੱਛੇ ਜੇ ਤੁਸੀਂ ਵਾਰ ਸ਼ੁਰੂ ਕਰਦੇ ਆ ਤਾਂ ਡੈਫੀਨੇਟਲੀ ਤੁਹਾਨੂੰ ਹਰਟ ਹੁੰਦਾ ਆ। ਇਹਦੇ 'ਚ ਨਾ ਸਾਡਾ ਕੁਝ ਜਾਂਦਾ ਆ, ਨਾ ਰੇਡੀਓ, ਨਾ ਕਿਸੇ ਦਾ, ਠੀਕ ਹੈ ਨਾ। ਅਸੀਂ ਤਾਂ ਸਿਰਫ ਇਹ ਕਹਿੰਦੇ ਹਾਂ ਕਿ ਤੁਸੀਂ ਇਹ ਬਿਡਿੰਗ ਵਾਰ ਜਿਹੜੀ ਹੈ ਨਾ, ਜਿੱਦਾਂ ਇੱਕ ਦੂਜੇ ਦੇ ਡਰਾਈਵਰ ਲੈ ਕੇ ਜਾਣੇ, ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ। ਇਹ ਚੀਜ਼ਾਂ ਦੇ ਨਾਲ ਤੁਹਾਡਾ ਆਪਣੀ ਸਾਖ ਔਰ ਆਪਣੀ ਇੰਡਸਟਰੀ ਹੀ ਥੱਲੇ ਜਾਂਦੀ ਆ, ਕਿਸੇ ਨੂੰ ਕੋਈ ਨੁਕਸਾਨ ਨਹੀਂ ਹੁੰਦਾ। ਸੋ ਇਸ ਕਰਕੇ ਜਿਹੜੀ ਡਰਾਈਵਰ ਸ਼ਾਰਟੇਜ ਆ ਡੈਫੀਨੇਟਲੀ ਉਹਨਾਂ ਕੰਪਨੀਆਂ ਵਾਸਤੇ ਹੈਗੀ ਰਾਜਕਰਨ, ਜਿਨ੍ਹਾਂ ਦੇ ਨਾਨ ਡੋਮਿਸਾਈਲ 'ਤੇ ਡਿਪੈਂਡੈਂਸੀ ਸੀ, ਲੇਕਿਨ ਜਿਨ੍ਹਾਂ ਦੀ ਨਾਰਮਲ ਚੱਲ ਰਿਹਾ ਹੈਗਾ ਕੰਮ, ਦੇ ਆਰ ਫਾਈਨ। ਅੱਛਾ, ਅੱਗੇ ਜਿੱਦਾਂ ਹੁਣ ਲੋਡ ਦੇ ਪ੍ਰਾਈਸਿਸ ਇਹ ਵੀ ਸੁਣਨ ਦੇ ਵਿੱਚ ਆ ਵੀ ਪਹਿਲੋਂ ਨਾਲੋਂ ਤਾਂ ਅੱਗੇ ਨਾਲੋਂ ਬੈਟਰ ਜਿਹੜੀ ਹੋਏ ਆ, ਕਿਉਂਕਿ ਲੈ ਕੇ ਜਾਣ ਵਾਲੇ ਲੋਕ ਜਿਹੜੇ ਉਹ ਘਟ ਗਏ ਆ। ਕੀ ਉਹ ਲੋਕ ਐਡਜਸਟਮੈਂਟ ਕਰਕੇ ਕੰਪਨੀਜ਼ ਜਿਹੜੀਆਂ ਉਹ ਕਰ ਸਕਦੀਆਂ ਵੀ ਜਿੰਨੇ ਕੁ ਡਰਾਈਵਰ ਉਹਨਾਂ ਦੇ ਛੁੱਟ ਗਏ, ਜਿੰਨੇ ਕੁ ਜਿਹੜੇ ਉਹ ਹੈਗੇ ਆ, ਲੋਡ ਦੇ ਪ੍ਰਾਈਸ ਵਧਣ ਨਾਲ ਕੀ ਉਹਨਾਂ ਦਾ ਬੈਲੈਂਸ ਸ਼ੀਟ ਬਰਾਬਰ ਆ ਰਹੀ ਹੈ? ਕੁਛ ਇੱਦਾਂ ਦੀ ਸਿਚੁਏਸ਼ਨ ਹੈਗੀ ਆ, ਜਾਂ ਫਿਰ ਉਹਨਾਂ ਕੰਪਨੀਜ਼ ਨੂੰ ਕੀ ਤੁਸੀਂ ਕਹਿਣਾ ਚਾਹੁੰਦੇ ਆ ਵੀ ਕਿੱਦਾਂ ਬਿਜ਼ਨਸ ਦੇ ਐਂਗਲ ਤੋਂ ਜਿਹੜਾ ਉਹਨਾਂ ਨੂੰ ਦੇਖਣਾ ਚਾਹੀਦਾ ਹੁਣ ਅੱਗੇ? ਦੇਖੋ ਰਾਜਕਰਨ, ਇੱਥੇ ਇੱਕ ਗੱਲ ਬਿਲਕੁਲ ਮੈਂ ਕਹਿ ਦੂੰਗਾ ਸਾਫ਼ ਕਲੀਅਰ ਕਿ ਅਗੇਨ ਮੈਂ ਬਾਰ-ਬਾਰ ਉਹੀ ਗੱਲ ਕਹਿ ਰਿਹਾ ਕਿ ਜਿਨ੍ਹਾਂ ਦੀ ਡਿਪੈਂਡੈਂਸੀ ਨਾਨ ਡੋਮਿਸਾਈਲ 'ਤੇ ਨਹੀਂ ਸੀਗੀ, ਦੇ ਆਰ ਹੈਪੀ। ਉਹ ਖੁਸ਼ ਹੈ ਕੰਪਨੀਆਂ, ਕਿਉਂਕਿ ਉਹਨਾਂ ਦੇ ਲਈ ਬਿਜ਼ਨਸ ਐਜ਼ ਨਾਰਮਲ ਹੈ, ਪਰ ਰੇਟ ਵਧ ਰਹੇ ਆ, ਠੀਕ ਹੈ ਨਾ। ਹੁਣ ਜਿਹੜੀ ਕੰਪਨੀ ਡਿਪੈਂਡੈਂਟ ਸੀਗੀ ਨਾਨ ਡੋਮਿਸਾਈਲ ਦੇ ਉੱਤੇ, ਉਹਦੇ ਆਬਵੀਅਸਲੀ ਟਰੱਕ ਖੜੇ ਹੋ ਗਏ। ਟਰੱਕ ਖੜੇ ਹੋਣ ਕਰਕੇ ਉਹਨਾਂ ਦੇ ਇਸ਼ੂਜ਼ ਵੱਧ ਗਏ, ਪ੍ਰੋਬਲਮਸ ਵੱਧ ਗਈਆਂ। ਸੋ ਇਹ ਜਿਹੜੀ ਚੀਜ਼ ਹੈਗੀ ਆ, ਰੇਟਸ ਜਿਹੜੇ ਹੈਗੇ ਆ ਮਾਈਨਰ, ਕੋਈ ਜ਼ਿਆਦਾ ਐਵੇਂ ਕਹੀਏ ਵੀ ਆਪਾਂ ਬਹੁਤ ਜ਼ਿਆਦਾ ਹਾਈ ਗਏ ਆ, ਕੋਈ ਏਡੇ ਹਾਈ ਨਹੀਂ ਗਏ ਹੈਗੇ, ਕਿਉਂਕਿ ਇੱਕ ਟਾਈਮ ਐਸਾ, ਇੱਕ ਸੀਜ਼ਨ ਨੇ ਜਿਹੜਾ ਮੌਸਮ ਟਾਈਮ ਆ ਇਸ ਵੇਲੇ ਸਲੋ ਹੀ ਹੁੰਦਾ ਆ, ਇਹਦੇ ਵਿੱਚ ਇੰਨਾ ਜ਼ਿਆਦਾ ਕੰਮ ਨਹੀਂ ਹੁੰਦਾ। ਇਸ ਕਰਕੇ ਪ੍ਰੋਬਲਮ ਜਿਹੜੀ ਹੈਗੀ ਆ ਉਹ ਉੱਥੇ ਖੜੀ ਆ ਕਿ ਜਿਨ੍ਹਾਂ ਦੇ ਨਾਨ ਡੋਮਿਸਾਈਲ ਜ਼ਿਆਦਾ ਡਰਾਈਵਰ ਹੈਗੇ, ਉਹਨਾਂ ਦੀ ਪ੍ਰੋਬਲਮਸ ਵਧੀਆਂ ਹੈਗੀਆਂ। ਪ੍ਰੋਬਲਮਸ ਜਿਹੜੀਆਂ ਆ ਉਹ ਖੜੀਆਂ ਹੈਗੀਆਂ ਉਹਨਾਂ ਦੇ ਅੱਗੇ। ਅਤੇ ਜਿਹੜੇ ਹੁਣ ਕਈ ਚੀਜ਼ਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚ ਇਹ ਜਿੱਦਾਂ ਹੁਣ ਰੂਲ ਐਂਡ ਰੈਗੂਲੇਸ਼ਨਸ ਆ ਰਹੇ ਆ, FMCSA ਵੱਲੋਂ ਸਟਿਲ ਡਿਫੈਂਡ ਕੀਤਾ ਜਾ ਰਿਹਾ ਆ ਫੋਰਨ ਡਰਾਈਵਰ ਲਾਇਸੈਂਸ ਲਈ, ਨਾਨ ਡੋਮਿਸਾਈਲ CDL ਲਈ, ਜਿਹੜੀਆਂ ਕੋਈ ਆਲਮੋਸਟ ਕਾਫੀ 17 ਸਟੇਟਸ ਹੈਗੀਆਂ ਜਿਨ੍ਹਾਂ ਨੇ ਆਰਗਿਊ ਕੀਤਾ ਹੈਗਾ, ਜਿਹਦੇ ਕਰਕੇ FMCSA ਨੂੰ ਇਹ ਸੁਣਨਾ ਪੈ ਰਿਹਾ ਕਿ ਜਿਹੜੇ ਉਹਨਾਂ ਦੇ
ਡਾਟਾ ਕਲੈਕਸ਼ਨ ਹੈਗੀ ਆ ਜਿਹੜੀ ਵੀ ਉਹ ਦੇ ਰਹੇ ਹੈਗੇ ਆ ਇਸ ਕਿਸੇ ਵੀ ਨਾਨ ਡੋਮਿਸਾਈਲ ਦੇ ਲਈ ਨਾ ਇਸ਼ੂ ਕਰਨ ਦੇ ਲਈ ਜਿਹੜਾ ਡਾਟਾ ਦੇ ਰਹੇ ਹੈਗੇ ਉਹ ਕਰੈਕਟ ਨਹੀਂ ਹੈਗਾ, ਉਹਨਾਂ ਨੇ ਸਹੀ ਡਾਟਾ ਕਲੈਕਟ ਨਹੀਂ ਕੀਤਾ ਹੈਗਾ। ਸੋ ਉਹ ਜਿਹੜੀ ਹੈਗੀ ਆ ਇੰਟਰਮ ਫਾਈਨਲ ਰੂਲ ਨੂੰ ਜਿਹੜੀ ਆ ਸਪਟੈਂਬਰ ਦੇ ਵਿੱਚ ਇਸ਼ੂ ਕੀਤਾ ਸੀ, ਉਹਨੂੰ ਚੈਲੰਜ ਹੋਇਆ ਹੈਗਾ। ਸੋ ਉਹਦੇ ਲਈ ਹੁਣ ਜਿਹੜਾ ਇੱਕ ਨਵੇਂ ਸਾਈਡ ਤੋਂ ਜਿਹੜੇ ਉਹਦੇ ਕਮੈਂਟ ਪੀਰੀਅਡ ਇੱਕ ਦਿੱਤਾ ਹੈਗਾ, ਕਮੈਂਟ ਚੱਲ ਰਹੇ ਹੈਗਾ, ਸ਼ੁਰੂ ਹੋਣੇ ਆ। ਸੋ ਉਹ ਵੀ ਇੱਕ ਬਹੁਤ ਜ਼ਰੂਰੀ ਹੈਗਾ ਕਿ ਜਿਹੜਾ ਉਹ ਕਮੈਂਟਸ ਹੈਗੇ ਆ ਉਹ ਕੀਤੇ ਜਾਣ। ਤੁਸੀਂ ਕੀ ਸੋਚਦੇ ਆ? ਕਿਉਂਕਿ ਕਾਫੀ ਜਿਹੜਾ ਇਸ ਵੇਲੇ ਜੱਦੋਜਹਿਦ ਚੱਲ ਰਹੀ ਹੈ ਦੋਨੋਂ ਪਾਸਿਆਂ ਦੇ ਨਾਲ, ਕਾਫੀ ਜਿਹੜੀ ਇਸ ਵੇਲੇ ਇਸ਼ੂਜ਼ ਚੱਲ ਰਹੇ ਹੈਗੇ ਆ। ਇਸ ਵੇਲੇ ਇਹ ਵੀ ਸੁਣਨ 'ਚ ਆ ਰਿਹਾ ਹੈਗਾ ਕਿ ਸ਼ਾਇਦ ਕੈਲੀਫੋਰਨੀਆ ਦੀ ਜਿਹੜੀ CDL ਅਥਾਰਟੀ ਆ ਉਹ ਰਿਵੋਕ ਹੋ ਜਾਵੇ, ਕਿ CDL ਇਸ਼ੂ ਹੀ ਨਾ ਕਰ ਸਕਣ। ਸੋ ਇਹਦੇ ਨਾਲ ਨਾ ਕਿ ਨਾਨ ਡੋਮਿਸਾਈਲ ਬਲਕਿ ਰੈਗੂਲਰ ਜਿਹੜੇ ਲੋਕੀ ਹੈਗੇ ਆ ਉਹ ਵੀ ਇਫੈਕਟ ਹੋਣਗੇ। ਸੋ ਇਸ ਵੇਲੇ ਸਿਚੁਏਸ਼ਨ ਜਿਹੜੀ ਆ ਉਹ ਕਾਫੀ ਜਿਹੜੀ ਆ ਨਾਜ਼ੁਕ ਬਣੀ ਹੋਈ ਆ ਗਵਰਨਮੈਂਟ ਦੇ ਨਾਲ ਤੇ ਟਰੱਕਿੰਗ ਇੰਡਸਟਰੀ ਨਾਲ। ਜੀ।